ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ ਅਦਾਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 18 ਦਸੰਬਰ 2019 5 ਪੋ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਪਿਛਲੇ ਦੋਵੇਂ ਹੀ ਪ੍ਰੋਗਰਾਮ ਮੰਡੇ ਔਰ ਟਿਊਜ਼ਡੇ ਜਿਹੜੇ ਖਾਸ ਤੌਰ ਤੇ ਸਿਟੀਜ਼ਨ ਅਮੈਂਡਮੈਂਟ ਐਕਟ ਜਿਹੜਾ ਬਿੱਲ ਤੋਂ ਐਕਟ ਬਣ ਚੁੱਕਾ ਹੈ ਉਸ ਦੇ ਉੱਤੇ ਹੋਏ, ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਬਹੁਤ ਸਾਰੇ ਪਰਸਨਲ ਮੈਸੇਜ ਵੀ ਆਏ ਨੇ ਔਰ ਮੈਂ ਸਾਂਝੇ ਤੌਰ ਤੇ ਹੀ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਇਸ ਵੇਲੇ ਸਾਡੇ ਪਾਕਿਸਤਾਨੀ ਭਰਾ ਭੈਣਾਂ ਦਾ ਕਾਫੀ ਟੀਵੀ 84 ਦੇ ਐਨਾਲਿਸਿਸ ਦੇ ਉੱਤੇ ਜਾਂ ਪ੍ਰੈਜੈਂਟੇਸ਼ਨ ਦੇ ਉੱਤੇ ਉਹਨਾਂ ਦਾ ਕਾਫੀ ਫੇਥ ਹੈ ਜੀ। ਔਰ ਕੁਝ ਵੀਰਾਂ ਨੇ ਇਹ ਵੀ ਲਿਖਿਆ ਕਿ ਜੀ ਅਸੀਂ ਹੁਣ ਬਾਕੀ ਕੋਈ ਵੀ ਖਬਰਾਂ ਦਾ ਚੈਨਲ ਦੇਖਣਾ ਛੱਡ ਦਿੱਤਾ ਹੈ, ਕਿਉਂਕਿ ਸਾਨੂੰ ਇਸ 1.5 ਘੰਟੇ ਦੇ ਪ੍ਰੋਗਰਾਮ 'ਚ ਹਰ ਪਾਸੇ ਜੋ ਵੀ ਵਾਪਰਿਆ ਜਿਸ ਦੇ ਵਿੱਚ ਕਾਫੀ ਕੁਝ ਦੂਸਰੇ ਪਾਸਿਓਂ ਤਾਂ ਸੱਚ ਤੇ ਝੂਠ ਦੇ ਵਿੱਚ ਸਿਫਟਿੰਗ ਕਰਨੀ ਪੈਂਦੀ ਹੈ, ਛਾਨਣਾ ਪੈਂਦਾ, ਪਰ ਇੱਥੇ ਛਣਿਆ ਛਣਾਇਆ ਜਿਹੜਾ ਸਾਨੂੰ ਮਿਲਦਾ ਹੈ। ਸੋ ਮੈਂ ਸਭ ਦਾ ਸ਼ੁਕਰੀਆ ਅਦਾ ਕਰਦਾ। ਔਰ ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਇਹ ਕਿਹਾ ਸੀ ਕਿ ਬੇਸ਼ੱਕ ਇੱਕ ਪਾਸੇ ਜਿਹੜੇ ਸੱਚਮੁੱਚ ਸੈਕੂਲਰਿਜ਼ਮ 'ਚ ਯਕੀਨ ਰੱਖਣ ਵਾਲੇ ਲੋਕ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਸਾਡਾ ਸਾਂਝੀ ਤਹਿਜ਼ੀਬ ਦਾ ਕਾਨਸੈਪਟ ਸਰਵਾਈਵ ਕਰੇਗਾ ਜਿਵੇਂ ਲੋਕ ਬਾਹਰ ਨਿਕਲ ਰਹੇ ਨੇ, ਔਰ ਅਸੀਂ ਕੱਲ੍ਹ ਵੀ ਇਹ ਕਿਹਾ ਸੀ ਕਿ ਅਸਲ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਚੱਲ ਰਿਹਾ ਹੈ ਉਸ ਏਜੰਡੇ ਦੇ ਥੱਲੇ ਫਿੱਟ ਹੁੰਦਾ ਹੈ ਜਿਹੜਾ RSS ਦੇ ਨਾਗਪੁਰ ਹੈੱਡਕੁਆਰਟਰ ਨੇ ਇਹ ਬਿੱਲਾ ਰੰਗਾ ਦੀ ਕਾਤਲ ਜੋੜੀ ਜਿਹੜੀ ਹੈ ਮੋਦੀ ਅਮਿਤ ਸ਼ਾਹ ਦੀ, ਇਹਦੇ ਰਾਹੀਂ ਅਨਫੋਲਡ ਕੀਤਾ। ਖਾਸ ਤੌਰ ਤੇ 2019 'ਚ ਜਿਹੜੀ 303 ਸੀਟਾਂ ਪਾਰਲੀਮੈਂਟ ਜਿੱਤਣ ਤੋਂ ਬਾਅਦ 2014 ਤੋਂ ਬਾਅਦ ਤੇ ਥੋੜ੍ਹੀ ਬਹੁਤ ਦੇਰ ਘੁੰਡ ਕੱਢੀ ਰੱਖਿਆ, ਭਾਵੇਂ ਲੋਅਰ ਲੈਵਲ ਦੇ ਉਹਨਾਂ ਦੇ ਕੋਈ ਬਜਰੰਗ ਦਲ ਦਾ, ਕੋਈ ਵਿਦਿਆਰਥੀ ਪਰਿਸ਼ਦ ਦਾ, ਕੋਈ ਦੂਸਰੇ ਫੋਰਮਸ ਦੇ ਉੱਤੇ, ਕੋਈ ਘਰ ਵਾਪਸੀ, ਕੋਈ ਲਵ ਜਿਹਾਦ, ਕੋਈ ਜੋਗੀ, ਕੋਈ ਸੰਨਿਆਸੀ, ਉਹਨਾਂ ਦੇ ਬਿਆਨਬਾਜ਼ੀਆਂ ਦੇ ਉੱਤੇ ਹੀ ਸਾਰੀ ਗੱਲ ਚੱਲ ਰਹੀ ਸੀ ਔਰ ਉਹ ਆਪਣੇ ਲੋਅਰ ਕਾਡਰ ਨੂੰ ਐਕਟੀਵੇਟ ਕਰ ਰਹੇ ਸੀ। ਪਰ ਹੁਣ ਜਿਹੜਾ ਉਹ ਖੁੱਲ੍ਹ ਕੇ ਉਹਨਾਂ ਦੀ ਵੱਡੀ ਲੀਡਰਸ਼ਿਪ, ਜੇ ਅਮਿਤ ਸ਼ਾਹ ਕਹਿੰਦਾ ਵੀ ਜਾਓ ਜੋ ਮਰਜ਼ੀ ਕਰ ਲਓ, ਅਸੀਂ ਨਹੀਂ ਬਦਲਣਾ ਹੈ ਕੁਛ ਵੀ, ਔਰ ਇਹ ਜਿਸ ਉਹਨਾਂ ਦੀ ਬਾਡੀ ਲੈਂਗੁਏਜ ਔਰ ਦੂਸਰੇ ਤੋਂ ਦੇਖੋ ਕਿ ਵੀ ਉਹ ਤਾਂ ਬਾਗੋ ਬਾਗ ਨੇ, ਉਹਨਾਂ ਨੂੰ ਕੋਈ ਫਿਕਰ ਨਹੀਂ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਜੋ ਸਿਚੁਏਸ਼ਨ ਹੈ ਔਰ ਉਹਨਾਂ ਦਾ ਚੋਣਾਂ ਜਿੱਤਣ ਤੋਂ ਬਾਅਦ ਪਹਿਲੇ 6 ਮਹੀਨੇ ਦੇ ਵਿੱਚ ਕਰਨਾ, ਉਹ ਇਹ ਸਮਝਦੇ ਨੇ ਕਿ ਜਦੋਂ ਤੱਕ ਅਗਲੀਆਂ ਚੋਣਾਂ ਆਉਣਗੀਆਂ ਲੋਕਾਂ ਦੀ ਮੈਮਰੀ ਵੀ ਜਿਹੜੀ ਹੁੰਦੀ ਹੈ, ਕਲੈਕਟਿਵ ਮੈਮਰੀ ਵੀ, ਉਹ ਬੜੀ ਸ਼ਾਰਟ ਹੁੰਦੀ ਹੈ। ਕੋਈ ਵੱਡੀ ਘਟਨਾ ਆ ਜਾਂਦੀ ਹੈ, ਪਿਛਲੀ ਭੁੱਲ ਜਾਂਦੀ ਹੈ, ਵੀ ਕਿੰਨੀ ਕੁ ਦੇਰ ਸਟੂਡੈਂਟਸ ਹੋਲਡ ਕਰ ਲੈਣਗੇ, ਕਿੰਨੀ ਕੁ ਦੇਰ ਦੂਜੇ ਸਿਟੀਜ਼ਨ ਆ ਜਾਣਗੇ। ਔਰ ਉਹਨਾਂ ਨੇ ਸਗੋਂ ਕਾਊਂਟਰ ਕਰਨ ਲਈ ਆਪਣੇ BJP ਵਾਲਿਆਂ, ਜਿਵੇਂ ਪੰਜਾਬ 'ਚ ਵੀ BJP ਕਾਡਰ ਤੋਂ ਪ੍ਰੋਟੈਸਟ ਕਰਵਾਇਆ ਔਰ ਇਹ ਕਹਿ ਕੇ ਕਿ ਜੀ ਇਹ ਦੇਸ਼ ਦੇ ਹਿੱਤ 'ਚ ਹੈ, ਜਿਹੜੇ ਇਹਦਾ ਵਿਰੋਧ ਕਰ ਰਹੇ ਨੇ ਉਹ ਪਾਕਿਸਤਾਨ ਦੇ ਹਮਾਇਤੀ ਨੇ, ਉਹ ਸਾਡੀ ਇਕੋਨਮੀ ਡਿਸਟਰੋਏ ਕਰ ਰਹੇ ਨੇ ਔਰ ਉਹ ਟੈਰਰਿਜ਼ਮ ਪੈਦਾ ਹੋਏਗਾ, ਇੱਧਰੋਂ ਆਉਣਗੇ ਉੱਧਰੋਂ ਜਾਣਗੇ। ਸੋ ਆਲਰੇਡੀ ਜਿਹਨੂੰ ਕਨਫਿਊਜ਼ਨ ਕ੍ਰੀਏਟ
ਕਰਨ ਦਾ ਏਜੰਡਾ ਹੁੰਦਾ ਹੈ, ਜੀ ਉਹ ਉਹਨਾਂ ਨੇ ਆਲਰੇਡੀ ਸ਼ੁਰੂ ਕੀਤਾ ਹੈ। ਬਿਲਕੁਲ। ਅੱਜ ਵੀ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਪ੍ਰੋਟੈਸਟ ਦਾ ਸਿਲਸਿਲਾ ਜਾਰੀ ਹੈ ਔਰ ਇੱਕ ਖਾਸ ਤੌਰ ਤੇ ਜਿਹੜਾ ਅਸੀਂ ਤੀਸਰੇ ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਕਿਵੇਂ ਜਿਹੜਾ ਇੰਡੀਆ ਗੇਟ ਦੇ ਉੱਤੇ ਪ੍ਰੋਟੈਸਟ ਹੋ ਰਿਹਾ ਹੈ, ਜਿਹਦੇ 'ਚ ਪੂਰੀ, ਕਿਉਂਕਿ ਠੰਡ ਵੀ ਪੂਰੇ ਜ਼ੋਰ ਨਾਲ ਪੈ ਰਹੀ ਹੈ ਔਰ ਇਨਫੈਕਟ ਪੰਜਾਬ ਦੇ ਸ਼ਹਿਰਾਂ ਜਾਂ ਦਿੱਲੀ 'ਚ ਇਸ ਵੇਲੇ ਠੰਡ ਜਿਹੜੀ ਸ਼ਿਮਲਾ ਜਾਂ ਡਲਹੌਜ਼ੀ ਪਹਾੜੀ ਇਲਾਕਿਆਂ 'ਚ ਪੈ ਰਹੀ ਹੈ, ਉਸ ਨਾਲੋਂ ਵੀ ਜ਼ਿਆਦਾ ਜਿਹੜੀ ਹੈ ਠੰਡ ਹੈ। ਔਰ ਉੱਥੇ ਦੋ ਯੰਗ ਨਿਹੰਗ ਸਿੰਘ ਜਿਹੜੇ ਜਗਨਨਾਥਪੁਰੀ ਨੂੰ ਜਾ ਰਹੇ ਸੀ, ਜਿੱਥੇ ਗੁਰਦੁਆਰਾ ਸਾਹਿਬ ਢਾਇਆ ਇਤਿਹਾਸਕ, ਉਹ ਰੁਕੇ ਔਰ ਜਿਵੇਂ ਉਹਨਾਂ ਨੇ ਲੋਕਾਂ ਦੇ ਦਿਲ ਜਿੱਤੇ। ਅੱਜ ਟਵਿੱਟਰ ਹੋਏ ਜਾਂ ਪ੍ਰਿੰਟ ਮੀਡੀਆ 'ਚ ਵੀ ਉਹ ਸਟੋਰੀ ਬਣੀ ਕਿ ਜੀ ਇੰਟਰਨੈਟ ਇਜ਼ ਬ੍ਰੇਕਿੰਗ ਵਿਦ ਦ ਜੈਸਚਰ ਆਫ ਟੂ ਯੰਗ ਸਿੱਖਸ ਜਿਹੜੇ ਆ ਕੇ ਖਲੋਤੇ ਨੇ ਔਰ ਪੂਰੇ ਨਿਹੰਗ ਬਾਣੇ 'ਚ ਨੇ। ਉਹ ਅਸੀਂ ਥਰਡ ਸੈਗਮੈਂਟ 'ਚ ਗੱਲ ਕਰਾਂਗੇ। ਸੋ ਕੁੱਲ ਮਿਲਾ ਕੇ ਕੁਝ ਯੂਨੀਵਰਸਿਟੀਜ਼ ਦੇ ਵਿੱਚ ਅੱਜ ਵੀ ਉਹਦੀ ਕੰਟੀਨਿਊਟੀ ਰਹੀ ਔਰ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਜੋ ਕੁਝ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਕੈਂਪਸ ਜਾ ਕੇ ਪੁਲਿਸ ਨੇ ਕੀਤਾ, ਉਸ ਦੇ ਪਹਿਲੇ ਦਿਨਾਂ 'ਚ ਬੇਸ਼ੱਕ ਥੋੜੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਜਾਂ ਰੋਂਦੇ ਸਟੂਡੈਂਟਸ ਦੇ ਇੰਟਰਵਿਊ ਆਏ, ਪਰ ਉਹ ਮੱਚ ਵਰਸਟ ਹੈ ਔਰ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਲੱਗਦਾ ਕਿ ਕੋਈ ਆਊਟਸਾਈਡਰ ਯੂਨੀਵਰਸਿਟੀ ਕੈਂਪਸ ਨਹੀਂ ਸੀ ਵੜਿਆ। ਔਰ ਕੁਝ ਯੂਨੀਵਰਸਿਟੀ ਦੀਆਂ ਗਰਲ ਸਟੂਡੈਂਟਸ, ਬੱਚੀਆਂ ਜਿਹੜੀਆਂ ਨੇ ਜਿਨ੍ਹਾਂ 'ਚ ਹਿੰਦੂ ਲੜਕੀਆਂ ਵੀ ਸ਼ਾਮਲ ਨੇ, 10-12 ਦਾ ਗਰੁੱਪ, ਉਹ NDTV ਦੇ ਸਟੂਡੀਓ 'ਚ ਪਹੁੰਚੇ ਔਰ ਰਵੀਸ਼ ਕੁਮਾਰ ਉਹਨਾਂ ਨੇ ਕਿਹਾ ਜੀ ਅਸੀਂ ਅਸਲੀ ਹੋਰ ਕਹਾਣੀ ਦੱਸਣ ਆਈ ਹਾਂ। ਔਰ ਜਿੰਨੀ ਬੋਲਡਲੀ ਉਹਨਾਂ ਨੇ ਦੱਸਿਆ ਕਿ ਵੀ ਕੁਛ ਨੇ ਰੋ ਕੇ ਕਿ ਵੀ ਕੀ ਹੋਇਆ ਉੱਥੇ ਅੰਦਰ ਔਰ ਕਿਸ ਕਿਸਮ ਦੀ ਬਾਰਬੈਰਿਟੀ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਜਿਹੜੇ ਪੁਲਿਸ ਵਾਲੇ ਸਾਨੂੰ ਮਾਰ ਰਹੇ ਸੀ ਡਿੱਗਿਆਂ ਨੂੰ ਵੀ, ਉਹ ਕਹਿੰਦੇ ਸੀ ਤੁਮ ਪਾਕਿਸਤਾਨੀ ਜਿਨ੍ਹਾਂ ਕੇ ਪਿੱਲੇ ਹੋ, ਜਾਓ ਪਾਕਿਸਤਾਨ। ਔਰ ਇਸ ਕਿਸਮ ਦਾ ਜਿਹੜੀ ਹੈ ਡੈਰੋਗੇਟਰੀ ਔਰ ਕਿਵੇਂ ਉਹਨਾਂ ਨੇ ਆਪਣੀ ਜਾਨ ਬਚਾਈ। ਉਹਨਾਂ ਨੇ ਕਿਹਾ ਜੀ ਅੰਦਰ ਕੋਈ ਬਾਹਰੋਂ ਨਹੀਂ ਸੀ ਆਇਆ। ਸੋ ਇਹ ਹੁਣ ਦੱਸਦਾ ਹੈ ਕਿ ਵੀ ਇਹੀ ਬਾਰਬੈਰਿਟੀ ਉਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਵੀ ਕੀਤੀ ਔਰ ਆਲਮੋਸਟ ਉਹ ਗੇਟ ਹੀ ਬੰਦ ਕਰ ਦਿੱਤੇ ਜਿੱਥੋਂ ਕਿ ਕੋਈ ਮਦਦ ਆ ਸਕਦੀ ਸੀ ਜਾਂ ਈਵਨ ਬੱਚੇ ਐਸਕੇਪ ਕਰ ਸਕਦੇ ਸੀ। ਸੋ ਉਹਨਾਂ ਦੀ ਜਿਹੜੀ ਇੰਟੈਂਸ਼ਨ ਹੈ ਉਹ ਬਿਲਕੁਲ ਉਸੇ ਲਾਈਨ ਦੇ ਉੱਤੇ ਹੀ ਹੈ ਜਿਸ ਲਾਈਨ ਦੇ ਉੱਤੇ ਇਹ ਸਾਰਾ ਇਫੈਕਟ ਚੱਲ ਰਿਹਾ। ਔਰ ਇਹ ਠੀਕ ਹੈ ਵੀ ਹੁਣ ਇੰਟਰਨੈਸ਼ਨਲੀ ਵੀ ਜਿਵੇਂ ਵਾਸ਼ਿੰਗਟਨ ਪੋਸਟ ਨੇ ਇੱਕ ਸਟੋਰੀ ਕੀਤੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜਾ ਇੰਡੀਆ ਹੈ ਇਹ ਬ੍ਰੇਕਅਪ ਵੱਲ ਜਾ ਰਿਹਾ ਔਰ ਇਸੇ ਤਰ੍ਹਾਂ ਹੋਰਨਾਂ ਨੇ ਵੀ ਹੁਣ ਇਹ ਸਮਝ ਬਹੁਤਿਆਂ ਨੂੰ ਆਣੀ ਸ਼ੁਰੂ ਹੋ ਗਈ ਜਿਹੜੇ ਸੋ ਕਾਲਡ ਸੈਕੂਲਰ ਵੀ ਸੀ ਕਿ ਜੀ ਇਹ ਨਾਜ਼ੀ ਲਾਈਕ ਆਈਡੀਓਲੋਜੀ ਹੈ। ਔਰ ਅੱਜ ਹੀ ਇੱਕ ਟਾਕ ਸ਼ੋਅ ਤੇ ਗੱਲ ਕਰਦੇ ਹਾਂ ਮੈਂ ਇਹ ਕਿਹਾ ਮੈਂ ਕਿਹਾ ਜੀ ਵੀ ਇਹ ਤਾਂ ਹਰ ਕੋਈ ਸਮਝ ਰਿਹਾ ਕਿ ਇਹ ਜਿਹੜਾ ਨਾਜ਼ੀਆਂ ਨੇ ਇਵੇਂ ਬਿਗਨਿੰਗ ਕੀਤੀ, ਪ੍ਰੋਪੇਗੈਂਡਾ ਸਟਾਈਲ ਉਹਨਾਂ ਦਾ ਇਹ ਹੈ। ਉਹਨਾਂ ਨੇ ਜਿਵੇਂ ਟਾਰਗੇਟ ਕੀਤਾ ਇੱਕ ਨੂੰ ਕਰਕੇ, ਉਹ ਭਾਵੇਂ ਜਿਵੇਂ ਨਾਜ਼ੀਆਂ ਨੇ ਯਹੂਦੀ ਟਾਰਗੇਟ ਕੀਤੇ, ਜਿਪਸੀ ਕੀਤੇ, ਫਿਜ਼ੀਕਲੀ ਹੈਂਡੀਕੈਪਡ ਕੀਤੇ, ਕਮਿਊਨਿਸਟ ਵੀ ਕੀਤੇ ਜਿਨ੍ਹਾਂ ਨਾਲ ਪਹਿਲਾਂ ਅੰਡਰਸਟੈਂਡਿੰਗ ਸੀ ਸਟਾਲਿਨ ਦੇ ਨਾਲ, ਹਿਟਲਰ ਦੀ। ਸੋ ਮੈਂ ਕਿਹਾ ਵੀ ਇਹ ਗੱਲਾਂ ਤਾਂ ਚਲੋ ਹੁਣ ਸਮਝ ਆ ਗਈਆਂ, ਪਰ ਹੁਣ ਸਾਨੂੰ ਇਹ ਡਿਸਕਸ ਕਰਨ ਦੀ ਵੀ ਨਾਲ ਲੋੜ ਹੈ ਕਿ ਅਖੀਰ ਨਾਜ਼ੀਆਂ ਦੀ ਇਸ ਕਿਸਮ ਦੀ ਆਈਡੀਓਲੋਜੀ ਦਾ ਐਂਡ ਕੀ ਹੋਇਆ ਸੀ ਔਰ ਉਹੀ ਐਂਡ ਇਹਨਾਂ ਦਾ ਹੋਣ ਜਾ ਰਿਹਾ ਕਿ ਇਸ ਤੇ ਵੀ ਫੋਕਸ ਹੋਣਾ ਚਾਹੀਦਾ ਹੈ। ਇਹ ਅਲਰਟਨੈਸ, ਅਵੇਅਰਨੈਸ ਇਹ ਠੀਕ ਹੈ ਕਿ ਐਂਡ ਉਹਦਾ ਇਹ ਹੋਇਆ ਸੀ ਕਰੋੜਾਂ ਲੋਕਾਂ ਦੀ ਜਾਨ ਗਈ, ਯੂਰਪ ਸਾਰਾ ਦੋ ਹਿੱਸਿਆਂ 'ਚ ਟੁੱਟਿਆ ਔਰ ਜਰਮਨ ਦੋ ਟੁਕੜਿਆਂ 'ਚ ਹੋਇਆ, ਇੱਕ ਈਸਟਰਨ ਯੂਰਪ ਸੋਵੀਅਤ ਯੂਨੀਅਨ ਦੇ ਥੱਲੇ ਗਿਆ ਔਰ 70, 72, 75 ਸਾਲ ਹੋ ਗਏ ਨੇ 1945 ਨੂੰ ਜੇ ਅਸੀਂ ਦੇਖਣਾ ਹੋਏ, 75+ ਈਅਰਸ। ਅੱਜ ਵੀ ਜਰਮਨ ਦੇ ਉੱਤੇ ਅਮਰੀਕਨਾਂ ਦਾ ਔਰ ਵੈਸਟਰਨ ਵਰਲਡ ਦਾ ਕੰਟਰੋਲ ਹੈ ਔਰ ਜਾਪਾਨ ਦੇ ਉੱਤੇ ਵੀ ਅਮਰੀਕਾ ਦਾ। ਅਜੇ ਵੀ ਜਾਪਾਨ ਹੋਏ ਜਾਂ ਦੂਜੇ 60,000 ਅਮਰੀਕਨ ਸੋਲਜਰ ਜਿਹੜੇ ਨੇ ਉਹਨਾਂ ਦੇ ਉਹ ਬੈਠੇ ਹੋਏ ਨੇ ਉਹਨਾਂ ਦੇ ਆਈਲੈਂਡਸ ਦੇ ਵਿੱਚ ਔਰ ਜਰਮਨ ਵੀ ਅਜੇ ਤੱਕ ਜਿਹੜੀ ਆ ਪ੍ਰੋਟੈਕਸ਼ਨ ਫੀ ਵੀ ਦਿੰਦਾ ਔਰ ਈਵਨ ਸਵਿਟਜ਼ਰਲੈਂਡ ਔਰ ਦੂਸਰੇ ਜਿਨ੍ਹਾਂ ਨੇ ਉਸ ਪੀਰੀਅਡ ਦੇ ਵਿੱਚ ਕਿਸੇ ਹੱਥ ਕਿਸੇ ਨੇ ਸੋਨਾ ਰੱਖਿਆ ਸੀ, ਪੋਪ ਵਾਲਿਆਂ ਨੇ ਮਦਦ, ਉਹ ਅਜੇ ਵੀ ਜਿਹੜੇ ਨੇ ਉਸ ਦੇ ਮਾਫੀਆਂ ਮੰਗਣ ਦੇ ਉੱਤੇ ਨੇ। ਸੋ ਅਸੀਂ ਕਿਹਾ ਵੀ ਇਹੀ ਹਾਲ ਜਿਹੜਾ ਹੈ ਇਸ ਪਾਸੇ ਨੂੰ ਹੀ, ਇਸ ਡਾਇਰੈਕਸ਼ਨ ਨੂੰ ਜਾਏਗਾ ਕਿਉਂਕਿ ਜੇ ਤਾਂ ਨਾਜ਼ੀ ਆਈਡੀਓਲੋਜੀ ਕਾਮਯਾਬ ਹੋ ਜਾਂਦੀ ਫਿਰ ਤਾਂ ਅਸੀਂ ਕਹਿੰਦੇ ਕਿ ਜਿਹੜਾ RSS ਦਾ ਮਾਡਲ ਹੈ ਸਕਸੈਸਫੁਲ ਮਾਡਲ ਹੈ ਕਿਉਂਕਿ ਇਹੀ ਜਦੋਂ ਗੋਲਵਲਕਰ ਨੇ ਇਹ ਲਫ਼ਜ਼ ਆਪਣੇ ਬੰਚ ਆਫ ਥਾਟਸ ਦੇ ਵਿੱਚ ਕਹੇ ਜਾਂ 1924-25 'ਚ ਜਦੋਂ RSS ਦੇ ਵਿੰਗਸ ਨਿਕਲੇ
ਤਾਂ ਉਹਨਾਂ ਤੇ ਔਰ ਇਹੀ ਕਿਹਾ ਉਹਨਾਂ ਨੇ ਕਿ ਜੇ ਜੋ ਹੱਲ ਜਿਹੜਾ ਹੈ ਉਹ ਜਰਮਨੀ ਦੇ ਵਿੱਚ ਨਾਜ਼ੀਆਂ ਨੇ ਮਾਈਨੋਰਿਟੀਜ਼ ਦੇ ਨਾਲ ਜਿਹੜਾ ਹੱਲ ਕੱਢਿਆ ਇਹੀ ਭਾਰਤ ਦੇ ਵਿੱਚ ਹੈ। ਸੋ ਉਹ ਉਦੋਂ ਹੀ ਉਹਨੇ ਵਿਜ਼ੂਅਲਾਈਜ਼ ਕਰ ਲਿਆ ਸੀ ਕਿ ਵੀ ਜੇ ਅੱਜ ਭਾਰਤ 'ਚ ਡਿਟੈਂਸ਼ਨ ਕੈਂਪ ਬਣਾਉਣ ਦੀ ਗੱਲ ਹੋ ਰਹੀ ਹੈ ਔਰ ਇੱਕ ਅੰਦਾਜ਼ੇ ਮੁਤਾਬਕ ਕਿ 5 ਮਿਲੀਅਨ ਤੋਂ 8 ਮਿਲੀਅਨ ਲੋਕ ਡਿਟੈਂਸ਼ਨ ਕੈਂਪਾਂ 'ਚ ਜਾਣਗੇ, ਉਹਦਾ ਨਾਂ ਹੀ ਬਦਲਿਆ, ਉਹ ਕੰਸੈਂਟਰੇਸ਼ਨ ਕੈਂਪ ਕਹਿੰਦੇ ਸੀ। ਉਹਦੇ 'ਚ ਉਹਨਾਂ ਨੇ ਹੁਣ ਇਹ ਜੇ ਕਹਿੰਦਾ ਵੀ ਦਿਖਾਓ ਜੀ ਆਪਣਾ ਕੀ ਹੈ, ਉਹਨਾਂ ਨੇ ਜਿਹੜਾ ਹੈ ਉਹ ਸੀ ਕਿ ਵੀ ਯੈਲੋ ਸਟਾਰ, ਯੈਲੋ ਬੰਨੋ ਪੱਟੀ, ਆਪਣੇ ਆਪ ਨੂੰ ਡਿਕਲੇਅਰ ਕਰੋ ਵੀ ਤੁਸੀਂ ਕੌਣ ਹੋ, ਕੀ ਹੋ, ਕੌਣ ਯਹੂਦੀ ਹੈ, ਕੌਣ ਜਿਪਸੀ ਹੈ, ਕੌਣ ਕੀ ਹੈ। ਸੋ ਇਹ ਇਵੇਂ ਹੀ ਜਦੋਂ ਹੁਣ ਅਸੀਂ ਡਾਕਟਰ ਗ੍ਰੈਗਰੀ ਦਾ ਜ਼ਿਕਰ ਕੀਤਾ ਸੀ ਮੰਡੇ ਦੇ ਪ੍ਰੋਗਰਾਮ 'ਚ ਕਿ ਉਹਨਾਂ ਨੇ ਕਿਹਾ ਵੀ ਕਿਵੇਂ ਜਿਹੜਾ ਹੈ ਮੁਸਲਮਾਨਾਂ ਦਾ ਜੈਨੋਸਾਈਡ ਹੋਣ ਜਾ ਰਿਹਾ, ਵੀ ਉਹ ਸਾਰੀਆਂ ਸਟੇਜਿਸ ਜਿਹੜੀਆਂ ਉਹਨਾਂ ਨੇ 8 ਤੋਂ 10 ਬਣਾਈਆਂ, ਪਹਿਲਾਂ 8 ਸੀ ਇਨੀਸ਼ੀਅਲੀ, ਪਰ ਉਹਦੇ 'ਚ ਜਿਹੜੀਆਂ ਜੇ ਐਕਸਟਰਮੀਨੇਸ਼ਨ ਐਂਡ ਡਿਨਾਇਲ ਇੱਕ ਸੀ ਉਹ ਸੈਪਰੇਟ ਕਰ ਦਿੱਤਾ। ਸੋ ਉਹਨਾਂ ਨੇ ਕਿਹਾ ਵੀ ਆਲਰੇਡੀ ਹੁਣ ਇੰਡੀਆ ਪ੍ਰਪੇਅਰ ਹੈ ਉਸ ਨੂੰ ਕਰਨ ਦੇ ਲਈ। ਲੇਕਿਨ ਇਹ ਸਾਰੇ ਟੈਕਟਿਕ ਜੇ ਤਾਂ ਨਾਜ਼ੀਆਂ ਦੇ ਕਾਮਯਾਬ ਹੋ ਜਾਂਦੇ, ਉਹ ਵਾਰ ਦੇ ਵਿੱਚ ਵੀ ਵਿਨਰ ਹੁੰਦੇ, ਉਹ ਸਾਰਿਆਂ ਨੂੰ ਫਿਨਿਸ਼ ਕਰਨ 'ਚ, ਫਿਰ ਤਾਂ ਇਸ ਮਾਡਲ ਨੂੰ ਅਡਾਪਟ ਕੀਤਾ ਜਾ ਸਕਦਾ। ਫਰਕ ਇੰਨਾ ਹੀ ਹੈ ਕਿ ਇਹ ਉਸ ਰਸਤੇ ਤੇ ਚੱਲ ਪਏ ਨੇ ਜਿਹਦੇ 'ਚੋਂ ਜਰਮਨੀ ਦੀ ਵੀ ਡਿਸਟਰਕਸ਼ਨ ਨਿਕਲੀ, ਯੂਰਪ ਦੀ ਵੀ ਨਿਕਲੀ। ਔਰ ਇਹੀ ਅੱਜ ਜੇ ਫੌਜ ਦੇ ਹਵਾਲੇ ਨਾਲ ਅਸੀਂ ਗੱਲ ਕਰੀਏ, ਕਿਉਂਕਿ ਸਾਡਾ ਇਹ ਟੌਪਿਕ ਹੀ ਇਹ ਹੈ ਕਿ ਹੁਣ ਇੰਡੀਅਨ ਆਰਮੀ ਚੀਫ ਵਿਪਨ ਰਾਵਤ, ਜਿਹਨੂੰ ਜਦੋਂ ਚੀਫ ਬਣਾਇਆ ਪਿਛਲੀ ਹਕੂਮਤ ਦੇ ਵੇਲੇ ਮੋਦੀ ਨੇ, ਇਹ ਅਜੀਤ ਡੋਵਲ ਦਾ ਰਿਸ਼ਤੇਦਾਰ ਵੀ ਹੈ, ਉਹ ਸੀ ਉੱਤਰਾਖੰਡ ਜਿਹੜਾ ਗੜਵਾਲ ਦਾ ਹਿੱਸਾ ਹੈ ਉਸ 'ਚੋਂ ਆਉਂਦਾ। ਔਰ ਜਦੋਂ ਇਹਨੂੰ ਜਨਰਲ ਬਣਾਇਆ, ਉਸ ਤੋਂ ਪਹਿਲਾਂ ਫੌਜ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਇਹ ਰਿਹਾ ਕਿ ਸੀਨੀਅਰ ਮੋਸਟ ਨੂੰ ਜਨਰਲ ਬਣਾਇਆ ਜਾਂਦਾ ਸੀ। ਹਾਂ, ਇਹ ਜ਼ਰੂਰ ਨਹਿਰੂ ਦੇ ਵੇਲੇ ਵੀ ਔਰ ਉਸ ਤੋਂ ਬਾਅਦ ਦੂਸਰੀ ਇੰਦਰਾ ਗਾਂਧੀ ਦੇ ਵੇਲੇ ਵੀ ਇਹ ਖਾਸ ਤੌਰ ਤੇ ਉਹਨਾਂ ਨੇ ਧਿਆਨ ਰੱਖਿਆ ਕਿ ਜੇ ਸਿੱਖ ਸੀਨੀਅਰ ਹੈ ਲੈਫਟੀਨੈਂਟ ਜਨਰਲ ਦੇ, ਉਹਨੂੰ ਉਹਨਾਂ ਨੇ ਸੁਪਰਸੀਡ ਕਰਕੇ ਦੂਜੇ ਨੂੰ ਬਣਾਇਆ, ਕਿਉਂਕਿ ਉਦੋਂ ਤੱਕ ਅਜੇ ਉਹ ਸਿੱਖ ਜਨਰਲ ਮੌਜੂਦ ਸੀ ਜਿਨ੍ਹਾਂ ਨੇ ਸੈਕੰਡ ਵਰਲਡ ਵਾਰ ਲੜੀ ਹੋਈ ਸੀ, ਬ੍ਰਿਟਿਸ਼ ਟ੍ਰੇਨਿੰਗ 'ਚੋਂ ਆਏ ਸੀ, ਅਜੇ ਇੰਡੀਪੈਂਡੈਂਟ ਮਾਈਂਡ ਸੀ, ਉਹਨਾਂ ਨੇ ਆਪਣੀ ਸਿੱਖੀ ਵੇਚੀ ਨਹੀਂ ਸੀ ਹੋਈ ਔਰ ਆਪਣੇ ਪੂਰੇ ਸਿੱਖੀ ਸਰੂਪ 'ਚ ਵੀ ਸੀ। ਹੁਣ ਤਾਂ ਤੁਸੀਂ ਜਦ ਨਾਂ ਦੇਖ ਕੇ ਨਾਲ ਲੱਗਿਆ ਗਿੱਲ ਜਾਂ ਬਰਾੜ ਜਾਂ ਦੂਜੇ ਤੋਂ ਤੁਸੀਂ ਅੰਦਾਜ਼ਾ ਲਾਉਂਦੇ ਹੋ, ਜਾਂ ਬਾਅਦ ਉਹਦੀ ਡੀਟੇਲ ਦੇਖ ਕੇ ਵੀ ਕਿੱਥੇ ਜੰਮਿਆ ਵੀ ਸਿੱਖ ਹੈ। ਬਹੁਤਿਆਂ ਦੇ ਤਾਂ ਸਿਰ ਮੁੰਨੇ ਹੋਏ ਨੇ ਹੁਣ, ਔਰ ਜਿਹੜੇ ਕੋਈ ਪੱਗ ਬੰਨ੍ਹ ਕੇ ਨਜ਼ਰ ਵੀ ਆਉਂਦੇ ਨੇ ਉਹਨਾਂ 'ਚੋਂ ਵੀ ਉਹ ਨੇ ਵੀ ਅੰਦਰੋਂ ਉਹਨਾਂ ਨੇ ਦੇ ਵਾਲ ਕੱਟੇ ਹੋਏ ਨੇ, ਸਿਰ ਮੁੰਨੇ ਹੋਏ ਨੇ। ਈਵਨ ਜਿਹਨੂੰ ਬੜਾ ਇਹਨਾਂ ਨੇ ਬਿਕਰਮ ਸਿੰਘ ਕਰਕੇ ਪ੍ਰਚਾਰਿਆ ਜੀ, ਸਿੱਖ ਜਨਰਲ ਬਣਾਇਆ ਵੀ ਸੀ ਉਹਨੂੰ। ਉਹਨਾਂ ਦਾ ਇੱਕ ਕਲਾਸਮੇਟ ਜਿਹੜਾ ਨਾਭਾ ਪਬਲਿਕ ਸਕੂਲ 'ਚ ਉਹਦੇ ਨਾਲ ਪੜ੍ਹਦਾ ਰਿਹਾ, ਉਹ ਕਹਿੰਦਾ ਜੀ ਵੀ ਮੈਂ ਤਾਂ, ਕਿਉਂਕਿ ਮੈਂ ਹੋਸਟਲ ਮੇਟ ਵੀ ਸੀ, ਮੇਰਾ ਯਾਰ ਵੀ ਸੀ, ਵੀ ਇੱਥੇ ਜਦੋਂ ਉਹ ਆਇਆ, ਉਹਦਾ ਇੱਕ ਲੜਕਾ ਇੱਥੇ ਫਿਲਾਡੈਲਫੀਆ ਰਹਿੰਦਾ ਸੀ, ਤੇ ਕਹਿੰਦਾ ਜਦੋਂ ਮੈਂ ਰਾਤ ਉਹਦੇ ਘਰ ਗਿਆ ਮਿਲਣ, ਤੇ ਮੈਂ ਦੇਖਿਆ ਕਿ ਵੀ ਉਹਦੇ ਤਾਂ ਸਿਰ ਤੇ ਵਾਲ ਹੀ ਨਹੀਂ ਹੈਗੇ, ਪੱਗ ਨਹੀਂ ਸੀ ਉਹਨੇ ਬੰਨੀ ਹੋਈ, ਤੇ ਅਦਰਵਾਈਜ਼ ਉਹ ਕਹਿੰਦਾ ਜੀ ਮੈਨੂੰ ਜਨਰਲ ਬਣਨ ਲਈ ਇਹਦੇ ਤੋਂ ਬਿਨਾਂ ਮੈਨੂੰ ਬਣਾਉਣਾ ਨਹੀਂ ਸੀ। ਕਿ ਵੀ ਉਹ ਬੰਦਾ ਜਿਹੜਾ ਆਪਣਾ ਮਜ਼ਹਬ ਛੱਡਦਾ ਉਹ ਫਿਰ ਕਿੰਨਾ ਕੁ ਜਿਹੜਾ ਉਹ ਆਪਣੇ ਮਜ਼ਹਬ ਜਾਂ ਲੋਕਾਂ ਨਾਲ ਲਾਇਲ ਹੋਏਗਾ। ਕਿਉਂਕਿ ਸਾਡੇ ਇੱਕ ਵੀਰ ਸਾਨੂੰ ਪਾਕਿਸਤਾਨੀ ਵੀਰ ਲਗਾਤਾਰਤਾ ਨਾਲ ਪੁੱਛਦੇ ਨੇ ਜੀ ਕਿ 70,000 ਫੌਜ ਦੇ ਵਿੱਚ ਸਿੱਖ ਨੇ ਔਰ ਇੰਨੀਆਂ ਉਹਨਾਂ ਦੀਆਂ 13-14 ਬਟਾਲੀਅਨਸ ਨੇ, ਔਰ ਦੂਸਰਾ ਵੀ ਉਹ ਕਿਉਂ ਨਹੀਂ ਖਲੋਤੇ ਜਾਂ ਕਿਉਂ ਨਹੀਂ ਖਲੋਂਦੇ। ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਤੁਹਾਡੀ ਟ੍ਰੇਨਿੰਗ ਹੁੰਦੀ ਹੈ ਫੌਜ ਦੇ ਵਿੱਚ, ਬ੍ਰਿਟਿਸ਼ ਪੀਰੀਅਡ ਕਲੋਨੀਅਲ ਆਰਮੀ ਦੀ ਖਾਸ ਤੌਰ ਤੇ, ਉਹ ਤਾਂ ਤੁਹਾਨੂੰ ਟੂ ਦਾ ਬੂਟ ਐਂਡ ਤੱਕ ਪਹੁੰਚਦੇ ਆ ਤੁਹਾਨੂੰ ਉਹ ਬਿਲਕੁਲ ਬ੍ਰੇਨ ਵਾਸ਼ ਤੁਸੀਂ ਹੋ ਜਾਂਦੇ ਹੋ। ਬਹੁਤ ਥੋੜੇ ਹੁੰਦੇ ਨੇ, ਔਰ ਇਹੀ ਕਾਰਨ ਸੀ ਕਿ ਬ੍ਰਿਟਿਸ਼ ਆਰਮੀ ਫਸਟ ਵਰਲਡ ਵਾਰ ਦੇ ਵੇਲੇ ਵੀ ਜਦੋਂ ਆਟੋਮੈਨ ਅੰਪਾਇਰ ਜਾਂ ਬਸਰਾ ਜਾਂ ਮਿਡਲ ਈਸਟ ਅੰਡਰ ਸੀਜ ਸੀ, ਮੁਸਲਮਾਨ ਟਰੂਪਸ ਜਿਹੜੇ ਸੀ ਪੰਜਾਬ ਦੇ, ਜਾਂ ਉਹਨਾਂ ਨੇ ਇਸਤੇਮਾਲ ਕੀਤਾ ਹਮਲਿਆਂ ਦੇ ਲਈ, ਔਰ ਈਵਨ ਮਜ਼ਹਬੀ ਥਾਵਾਂ ਦੇ ਉੱਤੇ ਵੀ ਉਹਨਾਂ ਤੋਂ ਨੂੰ ਜਿਹੜਾ ਇਸਤੇਮਾਲ ਕੀਤਾ। ਸੋ ਇਹ ਕਈ ਵਾਰੀ ਐਕਸਪੈਕਟ ਕਰਨਾ ਇਹ ਠੀਕ ਹੈ ਵੀ ਜੂਨ 84 ਸਗੋਂ contrary to the expectation 7-8 ਹਜ਼ਾਰ ਸਿੱਖ ਸੋਲਜਰ ਡਿਫਰੈਂਟਲੀ 8-10 ਸਿੱਖ ਚੋਣੀਆਂ ਚੋਂ ਨਿਕਲੇ। ਉਹਨਾਂ ਚੋਂ ਵੀ ਵੱਡਾ ਹਿੱਸਾ ਰੰਗਰੂਟ ਸੀ, ਜਿਵੇਂ 3-4 ਹਜ਼ਾਰ ਦੇ ਕਰੀਬ ਰਾਮਗੜ੍ਹ ਛਾਉਣੀ ਚੋਂ ਨਿਕਲੇ। ਅਦਰਵਾਈਜ਼ ਫੌਜ ਦੇ ਵਿੱਚ ਕੋਈ ਹਿੰਦੂ ਤਾਂ ਹੈ ਹੀ ਨੇ, ਉਹਨਾਂ ਦੀ ਉਹ ਤਾਂ ਉਹਦੇ ਥੱਲੇ ਇੰਡੀਅਨ ਨੈਸ਼ਨਲਿਜ਼ਮ ਦੇ ਥੱਲੇ ਹੈ ਹੀ ਸੀ। ਪਰ ਪਿਛਲੇ ਕੁਝ ਪੀਰੀਅਡ ਦੇ ਵਿੱਚ ਖਾਸ ਤੌਰ ਤੇ ਜਦੋਂ ਇਹਨੂੰ ਜਨਰਲ ਰਾਵਤ ਨੂੰ 2 ਜਰਨੈਲਾਂ ਨੂੰ ਸੁਪਰਸੀਡ ਕਰਕੇ ਬਣਾਇਆ ਗਿਆ ਸੀ, ਅਜੀਤ ਡੋਵਲ ਦਾ ਵੀ ਰਾਈਟ ਹੈਂਡ ਮੈਨ, ਮੋਦੀ ਦਾ ਵੀ ਟਰਸਟਵਰਦੀ,
ਹੁਣ ਇਹ 31 ਦਸੰਬਰ ਨੂੰ ਰਿਟਾਇਰ ਹੋ ਰਿਹਾ ਜੀ ਔਰ ਨਵਾਂ ਜਿਹੜਾ ਉਹਨਾਂ ਨੇ ਅਨਾਉਂਸ ਕਰਨਾ ਸੀ ਔਰ ਇਹ ਆ ਰਿਹਾ ਸੀ ਕਿ ਰਣਬੀਰ ਸਿੰਘ ਨਾਂ ਦਾ ਦਾੜੀ ਕੱਟਾ ਸਿੱਖ ਜਰਨੈਲ ਲੈਫਟੀਨੈਂਟ ਜਨਰਲ, ਜਿਹਨੂੰ ਇਹਨਾਂ ਨੇ ਇਸਤੇਮਾਲ ਕੀਤਾ ਪੁਲਵਾਮਾ ਦੇ ਪੋਸਟ ਅਟੈਕ ਦੇ ਵੇਲੇ ਔਰ ਸਰਜੀਕਲ ਸਟ੍ਰਾਈਕਸ ਦੇ ਵੇਲੇ। ਉਸ ਤੋਂ ਪਹਿਲਾਂ ਵੀ ਇਹ ਉਹਨੂੰ ਪ੍ਰੈਸ ਕਾਨਫਰੰਸਾਂ ਕਰਵਾ ਕੇ ਹੁਣ ਵੀ ਨਾਰਦਰਨ ਕਮਾਂਡ ਕਸ਼ਮੀਰ ਚਲਾਇਆ ਹੋਇਆ ਔਰ ਬਹੁਤ ਸਾਰੇ ਮੀਡੀਆ ਨੇ ਔਰ ਦੂਜਾ ਇਹ ਬਣਾਇਆ ਹੋਇਆ ਸੀ ਜੀ ਉਹ, ਕਿਉਂਕਿ ਪਹਿਲਾਂ ਨਾਰਦਰਨ ਕਮਾਂਡ ਦਾ ਬਣਿਆ ਔਰ ਬੜਾ ਉਹਨੇ ਜਿਹੜਾ ਕਮਾਲ ਦਿਖਾਇਆ ਹੋਇਆ ਜੀ, ਉਹਨੂੰ ਇਹ ਜਰਨੈਲ ਬਣਾਉਣਗੇ। ਹਾਲਾਂਕਿ ਚੰਗਾ ਹੋਇਆ ਸਾਡੇ ਪਰਸਪੈਕਟਿਵ ਤੋਂ ਤਾਂ ਬਈ ਨਹੀਂ ਬਣਿਆ, ਅਦਰਵਾਈਜ਼ ਸਿੱਖ ਚਿਹਰਾ ਦਿਖਾ ਕੇ ਇਹ ਗੁੰਮਰਾਹ ਕਰਦੇ ਨੇ। ਪਰ ਮੈਨੂੰ ਉਦੋਂ ਵੀ ਲੱਗਦਾ ਸੀ ਕਿ ਵੀ ਇਹ ਜਿੰਨਾ ਮਰਜ਼ੀ ਸਿੱਖ ਡੀਜਨਰੇਟ ਹੋਏ ਜੀ, ਮੁਸਲਮਾਨ ਡੀਜਨਰੇਟ ਹੋਏ, ਉਹਨੂੰ ਇਹ ਇਤਬਾਰ ਨਹੀਂ ਕਰਦੇ, ਉਹਦੇ ਤੇ ਵੀ ਨਹੀਂ ਕਰਦੇ। ਬਿਲਕੁਲ। ਔਰ ਮੈਨੂੰ ਇਹ ਲੱਗਦਾ ਸੀ ਵੀ ਇਹਨਾਂ ਨੇ, ਕਿਉਂਕਿ ਹੁਣ ਜਿਹੜਾ ਨੈਕਸਟ ਸਟੈਪ ਹੈ ਇਹਨਾਂ ਦਾ ਆਰਮੀ ਦੇ ਵਿੱਚ ਪੂਰੀ ਤਰ੍ਹਾਂ ਉਹਦਾ ਇਹ ਨਹੀਂ ਵੀ ਇੰਡੀਅਨਾਈਜੇਸ਼ਨ, ਤਾਂ ਮੈਂ ਕਿਹਾ ਵੀ ਉਹ ਤਾਂ ਪਹਿਲਾਂ ਹੀ ਬ੍ਰਿਟਿਸ਼ ਆਰਮੀ ਤੋਂ ਹੀ ਆਇਆ ਵੀ ਲਾਇਲ ਟੂ ਦਾ ਗਵਰਨਮੈਂਟ ਜੀ, ਲੇਕਿਨ ਹੁਣ ਉਹਨਾਂ ਨੇ ਪੂਰੇ ਤੌਰ ਤੇ ਹਿੰਦੂਆਈਜ਼ਡ ਆਰਮੀ ਖੜੀ ਕਰ ਦਿੱਤੀ ਹੈ। ਵਿਪਨ ਰਾਵਤ ਦੇ ਥੱਲੇ ਵੀ ਜਿਸ ਕਿਸਮ ਦਾ ਉਹਨਾਂ ਨੂੰ ਰਾਮਦੇਵ ਦੀਆਂ ਇੰਸਟਰਕਸ਼ਨਾਂ, ਦਵਾਈਆਂ ਵੀ ਪਤੰਜਲੀ ਦੀਆਂ ਔਰ ਫੂਡ ਦੇ ਹਵਾਲੇ ਨਾਲ ਵੀ, ਯੋਗਾ ਦੇ ਹਵਾਲੇ ਨਾਲ ਵੀ, ਔਰ ਹੁਣ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਉਹਨਾਂ ਦਾ ਉਹੀ ਲਾਇਲ ਇਹਨਾਂ ਨੇ ਰਾਵਤ ਨੂੰ 31 ਦਸੰਬਰ ਨੂੰ ਰਿਟਾਇਰ ਜ਼ਰੂਰ ਹੋ ਰਿਹਾ ਪਰ ਇਹਨੂੰ ਇਹ ਰਿਟੇਨ ਕਰ ਰਹੇ ਨੇ ਕੋਈ ਹੋਰ ਅਹੁਦਾ ਕ੍ਰੀਏਟ ਕਰਕੇ ਜਿਹਦੇ ਥੱਲੇ, ਕਿਉਂਕਿ ਇਹਨਾਂ ਦਾ ਨੈਕਸਟ ਸਟੈਪ ਜਿਹੜਾ ਉਹ ਬੇਸ਼ੱਕ ਗਵਾਂਢੀ ਦੇਸ਼ਾਂ ਦੇ ਨਾਲ ਫੌਜੀ ਟਕਰਾਅ ਹੈ ਜੀ, ਜਾਂ ਵਿਦਨ ਕੰਟਰੀ ਸੁਪਰੈਸ ਕਰਨ ਦੇ ਲਈ ਜਿਹੜਾ ਉਹ ਫੌਜ ਦਾ ਇਸਤੇਮਾਲ ਹੈ। ਔਰ ਹੁਣ ਜਿਹਨੂੰ ਉਹਨਾਂ ਨੇ ਨੋਮੀਨੇਟ ਕੀਤਾ ਹੈ ਨੈਕਸਟ ਜਨਰਲ ਦੇ ਤੌਰ ਤੇ ਮਨੋਜ ਮੁਕੰਦ ਨਿਰਵਾਣੇ, ਇਹ 31 ਦਸੰਬਰ ਤੋਂ ਬਾਅਦ ਟੇਕ ਓਵਰ ਕਰੇਗਾ। ਪਰ ਇਹ ਵਿਪਨ ਰਾਵਤ ਕਿਤੇ ਜਾ ਨਹੀਂ ਰਿਹਾ, ਇਹ ਜਿਹੜਾ ਇਹਦੇ ਲਈ ਇੱਕ ਹੋਰ ਅਹੁਦਾ ਕ੍ਰੀਏਟ ਕਰਕੇ ਇਹਨੂੰ ਰੱਖਣਗੇ। ਜਿਵੇਂ ਅਜੀਤ ਡੋਵਲ ਜਿਹੜਾ ਹੈ ਇੰਟੈਲੀਜੈਂਸ ਬਿਊਰੋ ਤੋਂ ਖਤਮ ਹੋਇਆ, ਫਿਰ ਸਿਕਿਉਰਿਟੀ ਐਡਵਾਈਜ਼ਰ ਬਣਾਤਾ, ਫਿਰ ਕੋਈ ਹੋਰ ਹੈ ਉਹਨੂੰ ਕੈਬਨਿਟ ਰੈਂਕ ਦਿੱਤਾ ਹੋਇਆ। ਔਰ ਇਹ ਵਿਪਨ ਰਾਵਤ ਕਿਉਂਕਿ ਇਹਨੇ ਵੀ ਟੂ ਦਾ ਹਿਲਟ ਪਲੇ ਕੀਤਾ ਹੈ ਰੋਲ, ਪਹਿਲਾ ਭਾਰਤ ਦਾ ਫੌਜੀ ਜਰਨੈਲ ਹੋਏਗਾ ਜਿਹੜਾ ਲਗਾਤਾਰਤਾ ਦੇ ਨਾਲ ਪੋਲੀਟੀਕਲ ਸਟੇਟਮੈਂਟਾਂ ਦਿੰਦਾ ਰਿਹਾ ਪ੍ਰੈਸ ਕਾਨਫਰੰਸ ਕਰਕੇ। ਨਹੀਂ ਤਾਂ ਮਿਲਟਰੀ ਜਨਰਲਸ ਦਾ ਜਿਹੜਾ ਉਹ ਹਮੇਸ਼ਾ ਰਿਹਾ ਕਿ ਜੇ ਕੋਈ ਆਪਰੇਸ਼ਨ ਜਾਂ ਕਿਸੇ 'ਚ ਨੇ ਉਹਦੇ ਬਾਰੇ ਉਹ ਸਵਾਲਾਂ ਦੇ ਜਵਾਬ ਦਿੰਦੇ ਸੀ ਪੋਲੀਟੀਕਲ। ਸੋ ਇਹ ਤਾਂ ਸਿੱਧਾ ਪਾਕਿਸਤਾਨ ਨੂੰ ਵੀ ਥ੍ਰੈਟ, ਕਸ਼ਮੀਰ ਮੁੱਦੇ ਦੇ ਉੱਤੇ ਜਿਹੜੀ ਮੋਦੀ ਸਰਕਾਰ ਦੀ ਪਾਲਿਸੀ ਸੀ ਉਹਨੂੰ ਡਿਫੈਂਡ ਕਰਨਾ, ਔਰ ਖੁੱਲ੍ਹੇਆਮ ਜਿਹੜੀਆਂ ਪੋਲੀਟੀਕਲ ਸਟੇਟਮੈਂਟਸ ਔਰ ਧਮਕੀਆਂ। ਔਰ ਹੁਣ ਵੀ ਜਦੋਂ ਕਿ ਨਵਾਂ ਜਰਨੈਲ ਵੀ ਆਇਆ ਔਰ ਜਿਹੜੀ ਇਹ ਖਬਰ ਉਹਨਾਂ ਦੇ ਮੀਡੀਆ ਨੇ ਲਾਈ ਔਰ ਉਹਨੇ ਇਹ ਕਿਹਾ ਕਿ ਵੀ ਸਿਚੁਏਸ਼ਨ ਅਲੋਂਗ ਲਾਈਨ ਆਫ ਕੰਟਰੋਲ ਕੈਨ ਐਸਕੇਲੇਟ ਐਨੀ ਟਾਈਮ ਆਰਮੀ ਚੀਫ। ਉਹ ਕਹਿ ਰਿਹਾ ਜੀ ਜਿਹੜੀ ਬਾਰਡਰ ਦੇ ਉੱਤੇ ਹਾਲਤ ਹੈ ਉਸ ਦੇ ਮੁਤਾਬਕ ਕਿਸੇ ਵੇਲੇ ਵੀ ਇਹ ਜਿਹੜੀ ਬਦਤਰ ਹੋ ਸਕਦੀ ਹੈ ਐਂਡ ਕੈਨ ਐਂਡ ਇਨ ਅ ਵਾਰ, ਔਰ ਇਹ ਪਾਕਿਸਤਾਨ ਦੇ ਨਾਲ ਜੰਗ ਹੋ ਸਕਦੀ। ਹੁਣ ਜ਼ਾਹਰ ਹੈ ਕਿ ਇਹ ਇੱਕ ਜਦੋਂ ਸਿਟਿੰਗ ਆਰਮੀ ਜਨਰਲ ਇਹ ਗੱਲ ਕਹਿ ਰਿਹਾ ਜਿਹੜਾ ਕਿਤੇ ਜਾ ਨਹੀਂ ਰਿਹਾ, ਰਿਟਾਇਰਮੈਂਟ 'ਚ ਨਹੀਂ ਜਾ ਰਿਹਾ। ਹਾਲਾਂ ਉਸ ਤੋਂ ਪਹਿਲੇ ਜਿਹੜੇ ਸੀ ਡੋਵਲ ਡਾਕਟਰੀਨ, ਉਸ ਤੋਂ ਪਹਿਲਾਂ ਜੇ ਸਿੰਘ ਡਾਕਟਰੀਨ ਤੇ ਫਲਾਣੀਆਂ ਚਲਦੀਆਂ ਰਹੀਆਂ ਫੌਜ ਕੇ ਜੀ ਅਸੀਂ 2 ਪ੍ਰੋਂਗ ਵਾਰ ਇੱਕੋ ਵੇਲੇ ਪਾਕਿਸਤਾਨ ਨਾਲ ਚਾਈਨਾ ਨਾਲ, ਉਸ ਕਿਸਮ ਦੀਆਂ ਥਿਊਰੀਜ਼ ਇਹ ਫਲੋਟ ਕਰਦੇ ਰਹੇ। ਪਰ ਇਹਦਾ ਕੰਮ ਇਹਨੇ ਸਿੱਧੇ ਹਮੇਸ਼ਾ ਹੀ ਜਿਹੜਾ ਪਹਿਲਾਂ ਵੀ ਪੋਲੀਟੀਕਲ ਸਟੇਟਮੈਂਟਸ ਦਿੱਤੀਆਂ ਔਰ ਇਹ ਜਿਹੜੀ ਸਟੇਟਮੈਂਟ ਹੈ ਇਹ ਦੱਸਦੀ ਹੈ ਕਿ ਵੀ ਇਹ ਜਦੋਂ ਵਿਦਨ ਕੰਟਰੀ ਜਿਸ ਕਿਸਮ, ਕਿਉਂਕਿ ਇਸ ਸਾਰੇ ਨੂੰ ਤੁਸੀਂ ਆਈਸੋਲੇਸ਼ਨ ਨਹੀਂ ਦੇਖ ਸਕਦੇ ਕਿ ਇੱਕ ਇਹਦੇ ਥੱਲੇ ਤੁਹਾਨੂੰ ਦੇਖਣਾ ਪਏਗਾ ਕਿ ਨਾਰਥ ਈਸਟ ਦੇ ਵੀ ਜਿਹੜੀ ਸਿਚੁਏਸ਼ਨ ਇਹਨਾਂ ਦੇ ਹੱਥ 'ਚੋਂ ਨਿਕਲੀ, ਅੱਜ ਕਸ਼ਮੀਰ 'ਚੋਂ ਫੌਜ ਕੱਢ ਕੇ ਇਹ ਉੱਥੇ ਭੇਜ ਰਹੇ ਨੇ ਔਰ ਦਿੱਲੀ ਤੋਂ ਲੈ ਕੇ ਚੇਨਈ ਤੱਕ ਔਰ ਦੂਸਰੇ, ਔਰ ਜਦੋਂ ਹੁਣ ਸਟੇਟਾਂ ਨੇ ਬਗਾਵਤ ਵਾਲੀ ਸੁਰ ਰੱਖੀ ਹੈ ਜਿਨ੍ਹਾਂ ਦੇ ਵਿੱਚ ਵੈਸਟ ਬੰਗਾਲ ਹੈ, ਪੰਜਾਬ ਹੈ, ਮੱਧ ਪ੍ਰਦੇਸ਼ ਹੈ ਔਰ ਪਾਰਟਲੀ ਰਾਜਸਥਾਨ ਹੈ ਜਾਂ ਦੂਜਾ ਕਿ ਵੀ ਅਸੀਂ ਜੇ ਇਹ ਜਿਹੜਾ ਇਹਨੂੰ ਲਾਗੂ ਨਹੀਂ ਕਰਾਂਗੇ ਜਿਹੜਾ ਇਹਨਾਂ ਦਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਰਟੀਫਿਕੇਟ। ਹੁਣ ਹਾਲਾਂਕਿ ਇਹ ਫੈਡਰਲ ਦਾ ਹੈ ਲਾਅ, ਪਰ ਹੁਣ ਅਲਟੀਮੇਟਲੀ ਜਿਵੇਂ
ਪੰਜਾਬ ਦਾ ਐਕਸ ਅਟਰਨੀ ਜਨਰਲ, ਉਹਦਾ ਅੱਜ ਇੱਕ ਇੰਟਰਵਿਊ ਸੀ BBC ਤੇ, ਉਹਨਾਂ ਨੇ ਕਿਹਾ ਕਿ ਜੀ ਮਤਲਬ ਇਹ ਲਾਅ ਤਾਂ ਸੈਂਟਰ ਦਾ, ਇਹ ਕਿਵੇਂ ਰੋਕ ਸਕਦੇ ਨੇ ਜਾਂ ਦੂਜੇ। ਉਹਨਾਂ ਨੇ ਕਿਹਾ ਜੀ ਦੇਖੋ ਪੰਜਾਬ ਦੇ ਕੰਟੈਕਸਟ ਤੇ ਪਹਿਲਾਂ ਗੱਲ ਇਹ ਹੈ ਕਿ ਵੀ ਜਿਵੇਂ ਯੂਪੀ ਬਿਹਾਰ ਜਾਂ ਬਾਕੀਆਂ 'ਚ ਮੁਸਲਮਾਨਾਂ ਲਈ ਬਿਲਟ ਇਨ ਨਫ਼ਰਤ ਹੈ, ਪੰਜਾਬ 'ਚ ਕਦੇ ਵੀ ਨਹੀਂ ਰਹੀ। ਪੰਜਾਬ ਦੇ ਵਿੱਚ ਇੱਕ ਹਾਰਮਨੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇੱਕ ਮਾਈਨੋਰਿਟੀ ਮੈਜੋਰਿਟੀ 'ਚ ਹੈ, ਸਿੱਖ ਮੈਜੋਰਿਟੀ 'ਚ ਨੇ, 62% ਦੇ ਨੇੜੇ ਤੇੜੇ। ਹੁਣ ਉਹਨਾਂ ਨੇ 2021 ਦੀ ਸੈਂਸਸ ਤੋਂ ਪਹਿਲਾਂ ਜਿਹੜੀਆਂ ਰਿਪੋਰਟਸ ਨੇ ਕਿ ਜੀ 2011 ਤੇ ਬੇਸਡ ਇੰਨੇ ਨੇ। ਸੋ ਉਹਨੇ ਕਿਹਾ ਵੀ ਪਹਿਲੀ ਗੱਲ ਤਾਂ ਇਹ ਹੈ। ਦੂਸਰਾ ਉਹਨਾਂ ਨੇ ਕਿਹਾ ਵੀ ਇਹ ਠੀਕ ਹੈ, ਲਾਅ ਤਾਂ ਸੈਂਟਰ ਬਣਾ ਸਕਦਾ ਹੈ, ਪਰ ਅਲਟੀਮੇਟਲੀ ਜੇ ਸੁਪਰੀਮ ਕੋਰਟ ਦੇ ਸੁਪਰਵਿਜ਼ਨ ਥੱਲੇ 1400 ਕਰੋੜ ਲਾ ਕੇ ਅਸਾਮ ਦੇ ਵਿੱਚ ਜਿਹੜੀ ਪ੍ਰੋਸੈਸ ਹੋਈ, ਅਲਟੀਮੇਟਲੀ ਤਾਂ ਸਟੇਟ ਲੈਵਲ ਦੇ ਉੱਤੇ ਸਟੇਟ ਗਵਰਨਮੈਂਟ, ਉਹਨਾਂ ਦਾ ਸਟਾਫ, ਉਹਨਾਂ ਦੇ ਵੈਨਿਊ ਹੀ ਜਿਹੜੇ ਨੇ ਉਹ ਇਸਤੇਮਾਲ ਹੁੰਦੇ ਨੇ। ਤੇ ਜੇ ਸਟੇਟ ਕੋਆਪਰੇਟ ਨਾ ਕਰੇ ਤੇ ਇਹ ਗੱਲ ਹੋਣੀ, ਕਿਉਂਕਿ ਲੋਕਾਂ ਦੀ ਹਮਾਇਤ ਇਸ ਨੂੰ ਨਹੀਂ ਹੈ। ਸੋ ਇੱਕ ਵੱਖਰੇ ਪਾਸੇ ਕਨਫਰੰਟੇਸ਼ਨ ਦੀ ਲਾਈਨ ਹੈ। ਸੋ ਆਰਮੀ ਨੂੰ ਔਰ ਅਲਟੀਮੇਟਲੀ ਇਹ ਹੁਣ ਫੌਜ ਨੂੰ ਯੂਜ਼ ਕਰਨਗੇ। ਆਲਰੇਡੀ ਇਨਰਚ ਤਾਂ ਕੀਤਾ ਹੈ ਉਹਨਾਂ ਨੇ, ਜੂਨ 84 ਦਾ ਫੌਜੀ ਹਮਲਾ ਦਰਬਾਰ ਸਾਹਿਬ ਔਰ ਸਿੱਖਾਂ ਦੇ ਖਿਲਾਫ, ਫਿਰ 12,000 ਪਿੰਡਾਂ 'ਚ ਉਹਨਾਂ ਦੀ ਨਸਲਕੁਸ਼ੀ। ਕਸ਼ਮੀਰ 'ਚ ਲਗਾਤਾਰ ਫੌਜ ਹੀ ਰਹੀ ਹੈ ਹੁਣ ਤੱਕ, ਹੁਣ ਮਿਲੀਅਨ ਫੌਜ ਲਾ ਕੇ ਉਹਨਾਂ ਨੇ ਜਿਹੜਾ ਉਹਨਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹੀਆਂ। ਔਰ ਇਸ ਸਭ ਦੇ ਬਾਵਜੂਦ ਇਹਨਾਂ ਨੂੰ ਜਦੋਂ ਇਹ ਲੱਗਾ ਕਿ ਵੀ ਇਹ ਸਿਚੁਏਸ਼ਨ ਆਊਟ ਆਫ ਕੰਟਰੋਲ ਹੈ, ਫਿਰ ਇਹ ਤਾਂ ਇਹਨਾਂ ਨੇ ਦੇਖ ਲਿਆ ਕਿ ਵੀ ਇਹ ਜਿਹੜਾ ਐਂਟਾਈ ਮੁਸਲਮ ਜਾਂ ਐਂਟਾਈ ਪਾਕਿਸਤਾਨ ਨਫ਼ਰਤ ਹੈ, ਹੇਟਰੇਡ ਹੈ, ਇਹ ਅਲਟੀਮੇਟਲੀ ਵਿਕਦੀ ਹੈ। ਔਰ ਜਿਹੜੀ ਵਾਸਟ ਮੈਜੋਰਿਟੀ ਹੈ ਹਿੰਦੂਆਂ ਦੀ, ਭਾਵੇਂ ਅਸੀਂ ਕਹਿਣ ਨੂੰ ਕਹੀਏ ਜੀ ਜ਼ਾਤ ਪਾਤ ਹੈ, ਇੰਨੇ % ਇਹ ਨੇ, ਇੰਨੇ % ਉਹ ਨੇ, ਬ੍ਰਾਹਮਣ 3.5% ਨੇ, ਇਹ ਗੱਲ ਗਲਤ ਨਹੀਂ ਹੈ। ਪਰ ਇਨ ਦਾ ਐਂਡ ਜਦੋਂ ਨੈਗੇਟਿਵ ਪ੍ਰੋਪੇਗੈਂਡਾ ਹੁੰਦਾ ਹੈ, ਨਫ਼ਰਤ ਹੁੰਦਾ ਹੈ, ਜੇ ਈਵਨ ਉਸ ਲੈਵਲ ਦੇ ਲੋਕ ਵੀ, ਨਸੀਰੂਦੀਨ ਵਰਗੇ ਜਿਹੜੇ ਆਪਣੇ ਆਪ ਨੂੰ ਨਾਸਤਕ ਡਿਕਲੇਅਰ ਕਰਦੇ ਨੇ, ਉਹ ਕਹਿੰਦੇ ਨੇ ਜੀ ਅਸੀਂ ਭਾਵੇਂ ਬੱਚਿਆਂ ਨੂੰ ਇੱਕ ਨਾਸਤਕ ਦੇ ਤੌਰ ਤੇ ਪਾਲ ਰਹੇ ਹਾਂ, ਪਰ ਕੱਲ ਜਦੋਂ ਇੱਕ ਮੌਬ ਉਹਨਾਂ ਨੂੰ ਘੇਰ ਕੇ ਪੁੱਛੇਗੀ ਕਿ ਤੁਹਾਡਾ ਮਜ਼ਹਬ ਕੀ ਹੈ, ਤੇ ਜ਼ਾਹਰ ਹੈ ਉਹ ਸ਼ਿਕਾਰ ਹੋਣਗੇ। ਉਹ ਭਾਵੇਂ ਕਹਿਣ ਵੀ ਕਿ ਅਸੀਂ ਕਿਸੇ ਯਕੀਨ ਨਹੀਂ। ਸੋ ਨਫ਼ਰਤ ਇਵੇਂ ਦੀ ਹੁੰਦੀ ਹੈ ਚੀਜ਼। ਔਰ ਇਹ ਜਿਹੜੀ ਫਿਰਕੂ ਮਜ਼ਹਬੀ ਨਫ਼ਰਤ ਹੁੰਦੀ ਹੈ, ਇਸ ਦੇ ਵਿੱਚ ਤਾਂ ਕੋਈ ਕਿਸੇ ਦੀ ਹਿਫਾਜ਼ਤ ਨਹੀਂ ਹੁੰਦੀ। ਔਰ ਉਹ ਨਫ਼ਰਤ ਅਸੀਂ 47 ਦੇ ਪਾਗਲਪਨ ਦੇ ਦੌਰ 'ਚ ਦੇਖਿਆ। ਇੱਕ ਵਾਰੀ ਉਹ ਕੌਣ ਫੈਲਾਉਂਦਾ ਹੈ, ਕਿਵੇਂ ਸ਼ੁਰੂ ਹੁੰਦੀ ਹੈ, ਕੀ ਟਾਰਗੇਟ ਹੁੰਦਾ ਹੈ। ਜਿਵੇਂ ਪ੍ਰੀ 47 ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਜਿਹੜੇ ਭੜਕਾਉਣ ਵਾਲੇ ਸੀ, ਜਿਨ੍ਹਾਂ ਨੇ ਕਰਨਾ ਸੀ, ਉਹਨਾਂ ਦਾ ਸੌਖਾ ਕੰਮ ਹੁੰਦਾ ਸੀ ਕਿ ਵੀ ਮਸਜਿਦ ਦੇ ਵਿੱਚ ਤੁਸੀਂ ਸੂਰ ਨੂੰ ਮਾਰ ਕੇ ਸੁੱਟ ਦਿਓ, ਮਸਜਿਦ ਦੇ ਦਰਵਾਜ਼ੇ ਤੇ ਰੱਖ ਦਿਓ। ਹਿੰਦੂਆਂ ਦੇ ਮੰਦਿਰ ਦੇ ਬਾਹਰ ਜਿਹੜੀ ਹੈ ਤੁਸੀਂ ਗਾਂ ਰੱਖ ਦਿਓ। ਜੋ ਅਸੀਂ 80s ਔਰ ਦੂਸਰੇ 'ਚ ਦੇਖਿਆ ਕਿ ਤੁਸੀਂ ਸਿੱਖਾਂ ਨੂੰ ਭੜਕਾਣਾ ਹੈ ਜਾਂ ਸਿੱਖਾਂ ਦੇ ਖਿਲਾਫ ਕਰਨਾ ਹੈ, ਸਿਗਟਾਂ ਦੇ ਡੱਬੇ ਸੁੱਟ ਦਿਓ, ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਸੀਂ ਦੇਖਦੇ ਹਾਂ ਕਿ ਵੀ ਕਿਸ ਹੱਦ ਤੱਕ ਚਲੇ ਜਾਂਦਾ। ਹੁਣ ਇੱਕ ਪਾਸੇ ਉਹਨਾਂ ਨੇ ਉਹ ਸਾਰਾ, ਔਰ ਜਿਹੜਾ ਪਾਕਿਸਤਾਨ ਦੇ ਖਿਲਾਫ ਨਫ਼ਰਤ ਜਾਂ ਜੰਗ ਦੀ ਤਲਵਾਰ ਹੈ, ਉਹ ਲਟਕਦੀ ਰੱਖਣਾ ਚਾਹੁੰਦੇ ਨੇ, ਕਿਉਂਕਿ ਅਲਟੀਮੇਟਲੀ ਉਹਨਾਂ ਨੇ ਇਸ ਨੂੰ ਇਸਤੇਮਾਲ ਕਰਨਾ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ 'ਚ ਜਦੋਂ ਇਮਰਾਨ ਖਾਨ ਇੱਥੇ 27 ਸਤੰਬਰ ਨੂੰ ਆਏ, ਉਹਨਾਂ ਨੇ ਆਪਣੀ UN ਸਪੀਚ ਦੇ ਵਿੱਚ ਨਾਜ਼ੀਆਂ ਦੀ ਆਈਡੀਓਲੋਜੀ ਕੀ ਹੈ, ਕਿਵੇਂ ਮੋਦੀ ਸਰਕਾਰ ਨਾਜ਼ੀ ਤਰਜ਼ ਦੀ ਹਕੂਮਤ ਕਰ ਰਹੀ ਹੈ, ਇਹਦੇ ਨਾਲ ਨਾਲ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਕਿ ਵੀ ਜਿਵੇਂ ਨਾਜ਼ੀਆਂ ਦੀ ਅਲਟੀਮੇਟਲੀ ਨੀਤੀ ਨੇ ਜਿਹੜੀ ਤਬਾਹੀ ਮਚਾਈ, ਉਧਰ ਵੀ ਜੇ ਇਹੀ ਨੀਤੀਆਂ ਨੂੰ ਨਾ ਰੋਕਿਆ ਗਿਆ ਤੇ ਦੋਨੋਂ ਪਾਵਰਸ, ਨਿਊਕਲੀਅਰ ਪਾਵਰਸ ਨੇ, ਇੰਡੀਆ ਔਰ ਪਾਕਿਸਤਾਨ, ਔਰ ਜੋ ਇਹਨਾਂ ਨੇ ਕਸ਼ਮੀਰ 'ਚ ਕੀਤਾ ਉਹ ਅਲਟੀਮੇਟਲੀ ਜਿਹੜਾ ਵਾਰ ਨੂੰ ਲੀਡ ਕਰੇਗਾ, ਔਰ ਫਿਰ ਇਹਦੇ 'ਚੋਂ ਕੋਈ ਬਚ ਨਹੀਂ ਸਕੇਗਾ। ਸੋ ਜੇ ਰਾਵਤ ਜਾਂ ਦੂਜਿਆਂ ਰਾਹੀਂ ਉੱਥੇ ਨਾਜ਼ੀ ਤਰਜ਼ ਦੀ RSS ਹਕੂਮਤ ਆਪਣਾ ਕਰ ਰਹੀ ਹੈ, ਤੇ ਇਹ ਜਿਹੜਾ ਇਫੈਕਟ ਹੈ ਇਮਰਾਨ ਖਾਨ ਤੇ ਲੋਸਟ ਨਹੀਂ ਹੈ। ਔਰ ਉਹਨਾਂ ਨੇ ਜਦੋਂ ਰਾਵਤ ਉੱਥੇ ਇਹ ਧਮਕੀਆਂ ਦੇ ਰਿਹਾ ਸੀ, ਉਸ ਵੇਲੇ ਇਮਰਾਨ ਖਾਨ ਜਿਹੜੇ ਨੇ ਉਹ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਗਲੋਬਲ ਰਿਫਿਊਜੀ ਫੋਰਮ ਹੈ, ਉਸ ਦੇ ਕੋ-ਚੇਅਰ ਨੇ, ਉੱਥੇ ਐਡਰੈਸ ਕਰ ਰਹੇ ਸੀ ਜਨੀਵਾ ਦੇ ਵਿੱਚ। ਔਰ ਉਹਨੂੰ ਜਿਹੜਾ ਬਿਲਕੁਲ ਜੋ ਉਹਦੀ ਤਰਜ਼ ਤਾਂ ਰਾਵਤ ਦੀ ਡਿਫਰੈਂਟ ਹੈ, ਪਰ ਇਮਰਾਨ ਖਾਨ ਉਹਨਾਂ ਨੇ ਇੱਕ ਬੜੇ ਸਿਵਲਾਈਜ਼ਡ ਮੈਨਰ ਦੇ ਵਿੱਚ, ਜਿਹਨੂੰ ਇੰਡੀਅਨਸ ਨੇ ਜਦੋਂ ਆਪਣੀ ਰਿਪੋਰਟਿੰਗ ਕੀਤੀ, ਉਹਨਾਂ ਨੇ ਕਿਹਾ ਇਮਰਾਨ ਖਾਨ ਅਗੇਨ ਥ੍ਰੈਟਨਸ ਇੰਡੀਆ ਵਿਦ ਨਿਊਕਲੀਅਰ ਵਾਰ ਓਵਰ ਸਿਟੀਜ਼ਨਸ਼ਿਪ ਲਾਅ।
ਹੁਣ ਜਦੋਂ ਇਹ ਐਡਰੈਸ ਕਰ ਰਹੇ ਸੀ ਉੱਥੇ ਜਿਹੜਾ ਗਲੋਬਲ ਰਿਫਿਊਜੀ ਫੋਰਮ ਨੂੰ, ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਤੁਸੀਂ ਦੇਖੋ, I want to tell the whole world that they should be aware of the biggest impending refugee crisis in South Asia. ਹੁਣ ਇਹ ਕਿਉਂਕਿ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਨਾਲ ਜੁੜੀ ਹੋਈ ਗੱਲ ਹੈ ਕਿ ਵੀ ਜਿਵੇਂ ਉਹ ਮਿਲੀਅਨਸ ਆਫ ਮੁਸਲਮਾਨਾਂ ਨੂੰ ਜਿਹੜਾ ਇਲੀਗਲ ਜਾਂ ਵਿਦਆਊਟ ਸਟੇਟ ਡਿਕਲੇਅਰ ਕਰ ਰਹੇ ਨੇ, ਉਹਨੇ ਕਿਹਾ ਕਿ ਵੀ ਕਿਉਂਕਿ ਇਹ ਹੁਣ ਗਲੋਬਲ ਰਿਫਿਊਜੀ ਫੋਰਮ ਦੀ ਮੀਟਿੰਗ ਸੀ ਔਰ ਇਹ ਆਨਰ ਸੀ ਇਮਰਾਨ ਖਾਨ ਹੋਰਾਂ ਨੂੰ, ਉਹਨਾਂ ਨੇ ਜਿਹੜਾ ਕੋ-ਚੇਅਰ ਬਣਾਇਆ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1979 ਦੀ ਜਦੋਂ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ, 6 ਮਿਲੀਅਨ ਰਿਫਿਊਜੀ, 6 ਮਿਲੀਅਨ 60 ਲੱਖ ਅਫਗਾਨਿਸਤਾਨ ਤੋਂ ਪਾਕਿਸਤਾਨ 'ਚ ਆਏ, ਉਹਨਾਂ ਨੇ ਤਾਂ ਕਿਸੇ ਨੂੰ ਅਨਵੈਲਕਮ ਨਹੀਂ ਕੀਤਾ। 6 ਮਿਲੀਅਨ ਨੂੰ ਸੰਭਾਲਿਆ ਔਰ ਲੰਬਾ, ਮੇਰਾ ਖਿਆਲ ਅਜੇ ਵੀ 2 ਮਿਲੀਅਨ ਪਾਕਿਸਤਾਨ 'ਚ ਹੋਣਗੇ। ਜਦੋਂ ਹਾਲਾਤ ਥੋੜੇ ਨਾਰਮਲ ਹੋਏ ਉਦੋਂ ਵਾਪਸ ਭੇਜ ਦਿੱਤਾ ਸੀ, ਲੇਕਿਨ ਫਿਰ 9/11 ਤੋਂ ਬਾਅਦ ਜਿਹੜੀ ਹੈ ਉੱਥੇ ਸ਼ੁਰੂ ਹੋ ਗਿਆ ਕੰਮ, ਨੈਟੋ ਨੇ ਸ਼ੁਰੂ ਕਰਤਾ। ਲੇਕਿਨ ਜੇ ਇੱਕ ਛੋਟਾ ਮੁਲਕ ਪਾਕਿਸਤਾਨ 6ਵਾਂ ਹਿੱਸਾ ਆਬਾਦੀ ਇਲਾਕੇ ਦੇ ਲਿਹਾਜ਼ ਨਾਲ ਇੰਡੀਆ ਦੇ, ਜੇ 6 ਮਿਲੀਅਨ ਰਿਫਿਊਜੀਜ਼ ਨੂੰ ਪਾਕਿਸਤਾਨ ਹੈਂਡਲ ਕਰ ਸਕਦਾ ਹੈ, ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਇਸ ਫੋਰਮ ਦਾ ਚੇਅਰਪਰਸਨ ਬਣਾਇਆ ਕਿ ਭਾਈ ਤੁਸੀਂ ਹੈਂਡਲ ਕੀਤਾ ਹੋਇਆ ਔਰ UN ਦੇ ਨਾਲ ਪੂਰਾ ਤਾਵਨ ਕੀਤਾ ਉਹ ਸਾਰੇ ਪੀਰੀਅਡ, ਤੇ ਉਹ ਸਮਝ ਰਹੇ ਨੇ ਕਿ ਇਹ ਅਲਟੀਮੇਟਲੀ ਸਿਰਫ ਇਹੀ ਨਹੀਂ ਹੈ ਕਿ ਹਿੰਦੂਤਵਾ ਦੀ ਆਈਡੀਓਲੋਜੀ ਔਰ ਦੂਜੀ ਕਿੱਧਰ ਨੂੰ ਲੀਡ ਕਰ ਰਹੀ ਹੈ। ਉਹਨਾਂ ਨੇ ਕਿਹਾ ਵੀ ਮੈਂ ਦੁਨੀਆ ਨੂੰ ਦੱਸਣਾ ਚਾਹੁੰਦਾ ਕਿ ਸਾਊਥ ਏਸ਼ੀਆ ਦੇ ਵਿੱਚ ਇੱਕ ਬਹੁਤ ਵੱਡਾ ਇੰਪੈਂਡਿੰਗ ਜਿਹੜਾ ਹੈ ਉਹ ਰਿਫਿਊਜੀ ਕ੍ਰਾਈਸਿਸ ਹੈ। ਹੁਣ ਜਿਵੇਂ ਸੀਰੀਆ ਦੇ ਵਿੱਚ, ਜਿਹਨੂੰ ਸ਼ਾਮ ਕਹਿੰਦੇ ਸੀ ਪੁਰਾਣੇ ਪੀਰੀਅਡ, ਜੋ ਕ੍ਰਾਈਸਿਸ ਖੜਾ ਕੀਤਾ, ਕਿੰਨਾ ਵੱਡਾ ਜਿਹੜੇ ਨੇ ਉੱਥੋਂ ਸਾਰਾ ਸੈਂਟਰਲ ਏਸ਼ੀਆ ਡੀਸਟੈਬਲਾਈਜ਼ ਹੋਣ ਤੱਕ ਗਿਆ। 4 ਮਿਲੀਅਨ ਰਿਫਿਊਜੀ ਕੱਲੇ ਟਰਕੀ ਨੇ ਸਾਂਭੇ ਹੋਏ ਨੇ, ਗ੍ਰੀਸ ਹੋਏ, ਇਟਲੀ, ਇਹਨਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ, ਥੋੜੇ ਬਹੁਤ ਲਏ ਉਹਨਾਂ ਨੇ। ਉਦੋਂ ਕੈਨੇਡਾ ਨੇ ਵੀ ਥੋੜੀ ਬਹੁਤ, ਜਿਹੜਾ ਜਸਟਿਨ ਟਰੂਡੋ ਨੇ, ਪਰ ਕਿੰਨੇ, ਜਦੋਂ ਮਿਲੀਅਨਸ ਲੋਕ ਘਰੋਂ ਬੇਘਰ ਹੁੰਦੇ ਨੇ ਔਰ ਉਹ ਨੀਤੀ ਜਿਹੜੀ ਹੈ ਨਿਕਲਦੇ ਉਹਨਾਂ ਦੀ ਹੁੰਦੀ ਹੈ ਸਰਕਾਰਾਂ ਦੀ। ਸੋ ਅੱਜ ਵੀ ਯੂਰਪ ਦੇ ਵਿੱਚ ਇਹ ਸਾਰਾ ਜਿਹੜਾ ਕ੍ਰਾਈਸਿਸ ਸੀ ਯੂਰਪੀਅਨ ਯੂਨੀਅਨ ਦਾ, ਇਹ ਖੜਾ ਹੋ ਗਿਆ ਕਿ ਕਿੱਥੇ ਰੱਖਣਾ ਉਹਨਾਂ ਨੂੰ। ਹੁਣ ਹੈ ਉਹੀ ਮਿਡਲ ਈਸਟ ਤੋਂ ਨਿਕਲ ਰਹੇ ਨੇ, ਕਿੱਧਰ ਜਾਣਾ ਉਹਨਾਂ ਨੇ ਵਿਚਾਰੇ। ਕੋਈ ਸਮੁੰਦਰ 'ਚ ਡੁੱਬੇ, ਕਿੰਨੀਆਂ ਕਹਾਣੀਆਂ ਆਈਆਂ, ਕਿਵੇਂ ਬੱਚਾ ਡੁੱਬ ਰਿਹਾ, ਪਿਓ ਬੇਵੱਸ ਖੜਾ, ਕੁਛ ਨਹੀਂ ਕਰ ਸਕਦਾ, ਜਾਂ ਮਾਪਿਓ ਡੁੱਬ ਰਹੇ ਨੇ, ਬੱਚੇ ਜਿਹੜੇ ਨੇ। ਫਿਰ ਇਹ ਗੱਲਾਂ, ਇੱਕ ਕ੍ਰਾਈਸਿਸ ਨਹੀਂ ਹੁੰਦਾ ਜਦੋਂ ਮਾਪਿਓ ਮਾਰੇ ਜਾਂਦੇ ਨੇ, ਬੱਚੇ ਹੁੰਦੇ ਨੇ, ਹਜ਼ਾਰਾਂ ਬੱਚਿਆਂ ਦੀ ਚੋਰੀ, ਉਹਨਾਂ ਨੂੰ ਕਿਵੇਂ ਜਿਹੜਾ ਉਹ ਕਿਡਨੈਪ ਕੀਤਾ ਜਾਂਦਾ ਹੈ, ਚੁੱਕਿਆ ਜਾਂਦਾ ਹੈ, ਕਿਵੇਂ ਹਜ਼ਾਰਾਂ ਬੱਚੇ ਜਿਹੜੇ ਨੇ ਫਿਰ ਉਹ ਗਲਤ ਕੰਮਾਂ ਦੇ ਲਈ ਦੁਨੀਆ ਭਰ ਦੇ ਵਿੱਚ ਜਿਹੜੇ ਨੇ ਉਹ ਸਮਗਲ ਕੀਤੇ ਜਾਂਦੇ ਨੇ, ਕਿਉਂਕਿ ਇਹ ਫਲੈਸ਼ ਟ੍ਰੇਡ ਉਹਦੇ ਨਾਲ ਜੁੜਿਆ ਹੁੰਦਾ। ਜਦੋਂ ਅਸੀਂ ਰੋਹਿੰਗਿਆ ਕ੍ਰਾਈਸਿਸ ਜਾਂ ਦੂਸਰੇ ਦੇ, ਇਹੀ ਨਹੀਂ ਹੈ ਜੀ ਲੋਕ ਬੇਘਰੇ ਹੋ ਗਏ, ਕਿਵੇਂ ਜਦੋਂ ਜਿਹੜੇ ਹਮਲਾਵਰ ਤਾਂ ਜੋ ਕਰਦੇ ਨੇ, ਜਿਹੜੇ ਉਹਨਾਂ ਨੂੰ ਪਰਸੀਕਿਊਟ ਕਰ ਰਹੇ ਹੁੰਦੇ ਨੇ, ਦੂਸਰੇ ਜਿਹੜੇ ਵਪਾਰੀ ਨੇ ਉਹ ਕਿਵੇਂ ਪਾਉਂਸ ਅਪੌਨ ਕਰ ਰਹੇ ਹੁੰਦੇ ਨੇ, ਫਲੈਸ਼ ਟ੍ਰੇਡ ਕਿਸ ਲੈਵਲ ਦੇ ਉੱਤੇ ਚਲਾ ਜਾਂਦਾ। ਸੋ ਉਹਨਾਂ ਨੇ ਇਹ ਵਾਰਨ ਕੀਤਾ। ਉਹਨਾਂ ਨੇ ਕਿਹਾ ਵੀ I want to tell the whole world that they should be aware of the biggest impending refugee crisis in South Asia। ਫਿਰ ਉਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੀ ਗੱਲ ਕੀਤੀ ਕਿ ਜਿਹਦੇ ਥੱਲੇ ਉਹਨਾਂ ਨੇ ਬਾਕੀ ਮੁਸਲਮਾਨਾਂ ਨੂੰ ਜਿਹੜਾ ਉਹ ਡਿਨਾਈ ਕੀਤੇ ਨੇ। We in Pakistan are not just worried that there will be a refugee crisis, we are worried that this could lead to a conflict between two nuclear armed countries। और repeatedly nuclear armed इमरान खान रिमाइंड करांदा है कि ये कोई रवायती हथियारों की लड़ाई नहीं होएगी। जे रिफ्यूजी क्राइसिस तुसीं इन्ने मिलियन रख लेने, किहड़ा मुल्क लेगा जी? बिल्कुल। और पाकिस्तान दे तां ईवन बांग्लादेश जदों बन गया है, हुण 2 ਲੱਖ ਦੇ ਕਰੀਬ बिहारी मुसलमान सी बांग्लादेश, जिन्हां ने ज़ाहिर है पाकिस्तानी आर्मी ਨੂੰ ਵੀ सपोर्ट ਕੀਤਾ या वो पाकिस्तान ਦੇ हक 'ਚ ਸੀ। ਹੁਣ ਉਹਨਾਂ ਦੇ ਨਾਲ ਕੀ ਹਸ਼ਰ ਕੀਤਾ ਉਹਨਾਂ ਨੇ, ਬੰਗਾਲੀਆਂ ਨੇ ਜਿਹੜੇ ਟਰਾਇਲ ਚਲਾ ਕੇ ਕੁਝ ਹੈਂਗ ਕੀਤੇ, ਉਹ 3rd ਰੇਟ ਸਿਟੀਜ਼ਨ ਦੇ ਤੌਰ ਤੇ ਜੀ ਰਹੇ ਨੇ। ਲੇਕਿਨ ਪਾਕਿਸਤਾਨ ਨੇ ਉਹਨਾਂ ਨੂੰ ਲਿਆ ਨਹੀਂ ਸੀ, ਕਿਉਂਕਿ ਇਹ ਪਤਾ ਨਹੀਂ ਹੁੰਦਾ। ਕਈ ਚੀਜ਼ਾਂ ਨੇ ਜਦੋਂ ਬੰਗਲਾਦੇਸ਼ ਵੀ ਬਣ ਗਿਆ, ਮੇਰਾ ਖਿਆਲ ਹੈ ਇਸ ਵੇਲੇ ਪਾਕਿਸਤਾਨ 'ਚ 1.5 ਮਿਲੀਅਨ ਜਿਹੜਾ ਹੈ ਪਾਕਿਸਤਾਨ ਜਿਹੜਾ ਬੰਗਲਾਦੇਸ਼ੀ ਕੁੱਕ ਹੈ ਸਿਰਫ, ਉਹਨਾਂ ਨੂੰ ਵੀ ਰਜਿਸਟਰ ਔਰ ਦੂਜਾ ਕਰਵਾਉਣਾ ਪੈਂਦਾ। ਇਵੇਂ ਜਦੋਂ ਤੁਸੀਂ ਵੱਡੀ ਗਿਣਤੀ 'ਚ ਇਸ ਲੈਵਲ ਦਾ ਕ੍ਰਾਈਸਿਸ ਹੁੰਦੇ ਹੋ, ਹਾਲਾਂ ਬਿਹਾਰੀ ਵੀ ਮੁਸਲਮਾਨ ਸੀ, ਬੰਗਾਲੀ ਵੀ ਮੁਸਲਮਾਨ ਸੀ। ਸੋ ਗੱਲ ਇਹ ਨਹੀਂ ਹੁੰਦੀ। ਜੋ ਹੁਣ ਜਿਹੜੇ ਲੋਕ ਕਈ ਪੀੜ੍ਹੀਆਂ ਤੋਂ ਇੰਡੀਆ 'ਚ ਰਹਿ ਰਹੇ ਨੇ,
ਉਹਨਾਂ ਓਵਰਨਾਈਟ ਉਹਨਾਂ ਨੂੰ ਤੁਸੀਂ ਸਟੇਟਲੈਸ ਬਣਾ ਕੇ ਕਹੋ ਇਹਨੂੰ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੈ ਅਲਟੀਮੇਟਲੀ ਇਸ ਕ੍ਰਾਈਸਿਸ ਨੂੰ ਲੀਡ ਕਰੇਗਾ। ਫਿਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਜਿਹੜਾ ਇੰਡੀਆ ਹੈ ਉਹਦੀਆਂ ਆਰਟੀਕਲ 370 ਕਸ਼ਮੀਰ 'ਚ ਖਤਮ ਕਰਨ ਦਾ ਜਿਹੜਾ ਪਾਰਟ ਸੀ, ਇਟਸ ਟਾਈਮ ਫॉर द वर्ल्ड टू टेक नोटिस ऑफ द सिचुएशन इन कश्मीर डिस्पाइट इंडिया टाइम एंड अगेन स्टेटिंग दैट सच मैटर्स आर entirely internal to। उन्होंने कहा जी कश्मीर वाल देखो की चल रहा है। फिर उन्होंने कहा वी नो फ्रॉम आवर पास्ट एक्सपीरियंस दैट प्रिवेंशन इज बेटर दैन क्योर, कि भी पुराना साडा तजर्बा है कि भाई ये जिहड़ा है इलाज कराने नालों चंगा भी पहला बचाव हो जाए। इफ द वर्ल्ड एक्ट्स राइट नाउ and puts pressure on the Indian government to stop this illegal activity, we could prevent this crisis। उन्होंने कोई वर्ड मीनस नहीं किया भी की होएगा फिर न्यूक्लियर आर्म्ड है, फिर जो होएगा जे तुसी ऑलरेडी कश्मीर च कर दिता है और ये स्कैब जिहड़ा सिटीजन अमेंडमेंट एक्ट दे थल्ले लोकां नूं मिलियंस नूं तुसी बेघरे करना है, इंपैडिंग फिर कन्फ्लिक्ट होएगा और न्यूक्लियर आर्म्ड है तो किधर नूं जाएगा। उन्होंने कहा भी बेटर है कि भी इस तो पहला कि वो टकराव होए तुसी उन्होंने प्रिवेंट कर सको। और इस दे नाल ही कि भी उन्होंने ये जिहड़ा ज़ाहिर है इस स्टोरी च भी उन्होंने इंडियंस ने UN जनरल असैंबली का हवाला दिता है, तो जिहदे च कि उन्होंने इमरान खान ने कहा सी कि इफ ए कन्वेंशनल वॉर स्टार्ट्स बिटवीन द टू कंट्रीज एनीथिंग कुड हैपन। ए कंट्री 7 times smaller than its neighbor, what will it do? Either surrender or fight for its freedom, he told the United Nations. My belief is we will fight, and when a nuclear armed country fights till the end, it will have consequences far beyond the border. I am warning you, it's not a threat, but the worry about where are we heading. If this goes wrong, you hope for the best, but prepare for the worst। ਇਹ ਉਹਨਾਂ ਨੇ ਕੋਟ ਕੀਤਾ ਉਹਨਾਂ ਦੀ UN ਸਪੀਚ ਨੂੰ। और मैं समझदा भी एंड साइमल्टेनियसली जो इंडियन जनरल उधर कह रहे हैं कि जी ये बॉर्डर के उत्ते बहुत एस्केलेशन कुछ भी हो सकता है, इधर इमरान खान कह रहे हैं इंपेंडिंग रिफ्यूजी क्राइसिस भी है, और जो इन्होंने किया है कश्मीर के विच धक्का हुण ये CAB दे थल्ले रिफ्यूजी क्राइसिस साडे कोल फिर कोई चॉइस नहीं रहनी। सो असी समझते हैं कि एक तीसरी धिर दे नाते सिख कौम जिहड़ी कि 2 न्यूक्लीयर आर्म्ड ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਵਿਚਕਾਰ ਦਰਿਆਏ ਜਮਨਾ ਤੋਂ ਵਾਘਾ ਤੱਕ ਅਸੀਂ ਹਮੇਸ਼ਾ ਹੀ ਇਹ ਸਮਝਦੇ ਹਾਂ ਕਿ ਵੀ ਇਹ ਇੰਡੀਆ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ। ਅਦਰਵਾਈਜ਼ ਕੋਈ ਵੀ ਇਸ ਕਿਸਮ ਦੀ ਕਨਫਰੰਟੇਸ਼ਨ 'ਚ ਜਿਹੜਾ ਫਿਰ ਕੋਈ ਜਿੱਤ ਹਾਰ ਨਹੀਂ ਹੁੰਦੀ, ਫਿਰ ਤਾਂ ਮੁਕੰਮਲ ਬਰਬਾਦੀ ਹੁੰਦੀ ਹੈ। ਔਰ ਇਹ ਜੇ ਅੱਜ ਵੀ ਦੁਨੀਆ ਨੂੰ ਇਹ ਲੱਗਦਾ ਇਹੀ ਹਾਲ 30s ਦੇ ਵਿੱਚ ਸੀ ਕਿ ਵੀ ਨਹੀਂ ਇਹ ਪੋਲੀਟੀਕਲ ਹੈ ਤੇ ਓਵਰ ਹੋ ਜਾਏਗਾ, ਇਹ ਜਿਸ ਕਿਸਮ ਦਾ ਇਹਨਾਂ ਦਾ इस वेले भूतरे हुए ने हिंदूवादी, इन्होंने हटना नहीं है और ये मुकम्मल तबाही और बर्बादी वाल लीड कर रहे हैं बड़े सगीर नूं सब कॉन्टिनेंट। जी डॉक्टर साहब थोड़ा बहुत बहुत शुक्रिया। तुसीं पहला एम इशू साडे दर्शकां नाल साझा कीता, रहंदे इशू आपां आफ्टर द ब्रेक डिस्कस करदे हां। इत्थे लैणे ब्रेक तो पहला असीं अपने दर्शकां ते ਸਰੋਤਿਆਂ ਨੂੰ अपील ते बेनती कर दईए व्यूअर्स, जिस तरह कि तुसीं जानते हो कि TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।